जी अस्सलाम वालेकुम जनाब। हाजी आरिफ गल करना खनेवाल तो। पंजाब हाउस ਦੇ ਬਾਬਾ ਗੁਰੂ ਨਾਨਕ ਆਡੀਟੋਰੀਅਮ ਦੇ ਵਿੱਚ ਮੌਜੂਦ तमाम ਮਿੱਤਰ ਪਿਆਰੇ ਜਿਹੜੇ ਕਿ ਪੰਜਾਬ ਦੀ ਵੰਡ ਦੇ ਇhtਜਾਜ ਵਿੱਚ ਇਕੱਠੇ ਹੋਏ ਆ, ਸਾਰਿਆਂ ਨੂੰ ਜਨਾਬ ਮੇਰੀ ਤਰਫੋਂ अस्सलाम वालेकुम। ਤੇ ਨਾਲ ਉਹਨਾਂ ਨੂੰ ਵੀ ਜਿਹੜੇ ਇਸ ਜਦੀਦ ਦੌਰ ਦੇ ਇਸ ਸੋਸ਼ਲ ਮੀਡੀਆ ਦੇ ਥਰੂ ਜਿਹੜੇ ਲੋਕ ਮੈਨੂੰ ਵੇਖ ਰਹੇ ਆ, तमाम ਦੋਸਤਾਂ ਨੂੰ ਉਹਨਾਂ ਨੂੰ ਵੀ अस्सलाम वालेकुम। मेरे दोस्त मित्र प्यारे हो, मेरा तल्लुक क्योंकि उस इलाके नाल है ਜਿਹੜੇ ਇਲਾਕੇ ਦੇ ਵਿੱਚ ਇਹ ਇhtਜਾਜ ਚੱਲ ਰਿਕਾਰਡ ਕਰਾਇਆ ਜਾਂਦਾ ਕਿ ਅਸੀਂ ਸ਼ਾਇਦ ਕੋਈ ਇੱਥੇ ਬਹੁਤ ਤੰਗ ਹਾਂ ਜਾਂ ਅਸੀਂ ਜਨਾਬ ਜਿਹੜਾ ਹੈ ਵੰਡ ਚਾਹੁੰਦੇ ਹਾਂ। ਤੇ ਜਨਾਬ ਬਿਲਕੁਲ ਅਸੀਂ ਇਹ ਵੰਡ ਨਹੀਂ ਚਾਹੁੰਦੇ। ਸਾਡੇ ਇਲਾਕੇ ਦੇ ਵਿੱਚ ਕੋਈ ਐਸੀ ਲੜਾਈ ਫਸਾਦ ਇਖਤਲਾਫ ਮੌਜੂਦ ਨਹੀਂ ਹੈ ਕਿ ਅਸੀਂ ਵੰਡ ਦਾ ਨਾਂ ਲਈਏ ਜਾਂ ਅਸੀਂ ਵੰਡ ਦੇ ਨਾਂ 'ਤੇ ਕੋਈ ਜਲਸੇ ਜਲੂਸ ਕਰੀਏ ਜਾਂ ਜਨਾਬ ਮੁਤਾਲਬੇ ਰੱਖੀਏ। ਸਾਡਾ ਕੋਈ ਇਸ ਤਰ੍ਹਾਂ ਦਾ ਮੁਤਾਲਬਾ ਨਹੀਂ ਹੈ। ਸਾਡੇ ਇਲਾਕੇ ਦੇ ਵਿੱਚ ਕਈ ਲਹਿਜੇ ਬੋਲੇ ਜਾਂਦੇ ਆ। ਮੁਲਤਾਨ ਦੇ ਇਲਾਕੇ ਦੇ ਵਿੱਚ ਕੋਈ ਇੱਕ ਲਹਿਜਾ ਨਹੀਂ ਹੈ, ਇੱਕ ਲਹਿਜਾ ਕੋਈ ਐਸਾ ਨਹੀਂ ਹੈ ਜਿਹੜਾ ਅਕਸਰੀਅਤੀ ਤੌਰ 'ਤੇ ਹੋਵੇ। ਇੱਥੇ ਮਾਝੀ ਸਪੀਕਿੰਗ, ਜਟਕੀ ਸਪੀਕਿੰਗ, ਹਾਂਜੀ ਹਰਿਆਣਵੀ, ਉਸ ਤੋਂ ਇਲਾਵਾ ਹੋਰ ਵੀ ਕਈ ਲਹਿਜੇ ਬੋਲੇ ਜਾਂਦੇ ਆ। ਸਾਰੇ ਲੋਕ ਖੁਸ਼ਖੁਰਮ ਰਹਿ ਰਹੇ ਨੇ। ਅਤੇ ਜਿਹੜੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਬਾਰ-ਬਾਰ ਬਾਵਰ ਕਰਾਇਆ ਜਾਂਦਾ ਹੈ ਕਿ ਅਸੀਂ ਕੋਈ ਬੜੇ ਤੰਗ ਹਾਂ, ਕੋਈ ਬੜੇ ਮਜਬੂਰ ਹਾਂ, ਸਾਨੂੰ ਕੋਈ ਹਰ ਕੰਮ ਲਈ ਲਾਹੌਰ ਜਾਣਾ ਪੈਂਦਾ ਹੈ, ਸਰਾਸਰ ਗਲਤ ਹੈ। ਕੋਈ ਐਸੀ ਚੀਜ਼ ਨਹੀਂ ਜਿਹੜੀ ਲਾਹੌਰੋਂ ਮਿਲਦੀ ਹੋਵੇ ਜਾਂ ਸਾਡਾ ਐਸਾ ਦਫ਼ਤਰੀ ਕੰਮ ਜਾਂ ਕੋਈ ਅਦਾਲਤੀ ਕੰਮ ਜਾਂ ਕੋਈ ਹੋਰ ਇਲਾਜ ਦਾ ਕੰਮ ਸਾਨੂੰ ਹੋਵੇ ਅਤੇ ਅਸੀਂ ਕਹੀਏ ਕਿ ਅਸੀਂ ਲਾਹੌਰ ਤੋਂ ਬਗੈਰ ਸਾਡਾ ਕੰਮ ਚੱਲ ਨਹੀਂ ਸਕਦਾ, ਇਹ ਸਰਾਸਰ ਗਲਤ ਹੈ। ਅਤੇ ਮੇਰੇ ਮਿੱਤਰ ਪਿਆਰਿਓ, ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਹ ਦਰਅਸਲ ਜਿਹੜਾ ਹੈ ਇਹ ਡੇਰਾ ਗਾਜ਼ੀ ਖਾਨ ਡਿਵੀਜ਼ਨ ਦੇ ਲੋਕ ਨੇ ਜਿਹੜੇ ਕਿ ਮੁਲਤਾਨ ਦੀ ਤਾਰੀਖੀ ਹਸੀਅਤ ਨੂੰ ਇਸਤੇਮਾਲ ਕਰਦੇ ਹੋਏ ਅਤੇ ਜਨਾਬ ਉਹ ਇਸ ਇਲਾਕੇ ਦੇ ਵਿੱਚ ਉਹ ਬਲੋਚ ਲੋਕ ਆਏ ਹੋਏ ਨੇ ਜਿਹੜੇ ਕਿ ਦਰਿਆਏ ਚਨਾਬ ਤੋਂ ਪਾਰ ਦੇ ਨੇ। ਉਹ ਮੁਲਤਾਨ ਦੀ ਹਸੀਅਤ ਨੂੰ ਇਸਤੇਮਾਲ ਕਰਦੇ ਨੇ। ਮੁਲਤਾਨ ਜਿਹੜਾ ਕਿ ਚੌਕ ਕੁਮਹਾਰਾਂ, ਟਾਟੇਪੁਰ, ਪੀਰਾਂ ਗੈਬ, ਕਿਉਂਕਿ ਮੇਰਾ ਇਸ ਇਲਾਕੇ ਨਾਲ ਤਾਲੁਕ ਹੈ, ਬਿਲਕੁਲ ਅੱਧਾ ਤੋਂ ਜ਼ਿਆਦਾ ਮੁਲਤਾਨ ਜਿਹੜਾ ਹੈ ਉਹ ਜਟਕੀ ਜ਼ਬਾਨ ਬੋਲਦਾ ਹੈ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਇਲਾਕਾ ਹੈ ਉਹ ਦਰਿਆਏ ਚਨਾਬ ਤੋਂ ਪਾਰ ਦਾ ਇਲਾਕਾ ਹੈ। ਹਾਂਜੀ, ਔਰ ਉਹ ਵੀ ਉਸ ਸਾਡਾ ਤਾਂ ਇਹ ਵੀ ਹੈ ਕਿ ਉਹ ਮੁਲਤਾਨੀ ਨੇ। ਔਰ ਸਰਬਾਸ਼ ਤੋਂ ਜਿਹੜਾ ਹੈ ਇਹਨਾਂ ਲੋਕਾਂ ਨੂੰ ਬਾਰ-ਬਾਰ ਇਹ ਸੋਸ਼ਲ ਮੀਡੀਆ ਦੇ ਥਰੂ 'ਤੇ ਇਹ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਕੋਈ ਬੜੇ ਤੰਗ ਹਾਂ। ਬਿਲਕੁਲ ਨਹੀਂ ਜਨਾਬ, ਅਸੀਂ ਖੁਸ਼ਖੁਰਮ ਇੱਥੇ ਹਾਂ। ਅਤੇ ਮੈਂ ਪੰਜਾਬੀ ਅਦਬੀ ਸਾਥ ਦਾ ਚੇਅਰਮੈਨ ਇਸ ਇਲਾਕੇ ਦਾ ਹੋਣ ਦੀ ਨਿਸਬਤ ਨਾਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਨਾਬ ਬਿਲਕੁਲ ਕੋਈ ਸਾਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਨਹੀਂ ਹੈ। ਅਲਹਮਦੁਲਿਲਾ ਸਾਡਾ ਕੰਮ ਜਿਹੜਾ ਹੈ ਬਹੁਤ ਸੋਹਣਾ ਚੱਲ ਰਿਹਾ ਹੈ। ਹਰ ਬੰਦਾ ਆਪਣਾ ਕੰਮ ਜਿਹੜਾ ਹੈ ਉਹ ਪੰਜਾਬੀ ਜ਼ੁਬਾਨ ਔਰ ਗੀਤ ਔਰ ਲਿਖਤਾਂ ਔਰ ਤਾਰੀਖ ਜੋ ਵੀ ਹੈ ਉਹ ਬਿਲਕੁਲ ਪੰਜਾਬ ਦੇ ਹਿਸਾਬ ਨਾਲ ਚੱਲ ਰਿਹਾ ਹੈ। ਸਾਨੂੰ ਕਿਸੇ ਕਿਸਮ ਦੀ ਵੰਡ ਦੀ ਕੋਈ ਜ਼ਰੂਰਤ ਨਹੀਂ ਹੈ। ਭਾਈ ਮੁਹੰਮਦ ਹਸਨੈਨ ਦਾ ਅਤੇ ਬਾਕੀ ਮਿੱਤਰ ਪਿਆਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਨਾਬ, ਮਿਹਰਬਾਨੀ ਜੀ।